ਜਿਹੜਾ ਇਸਲਾਮਾਬਾਦ ਦੇ ਵਿੱਚ ਅਟੈਕ ਹੋਇਆ ਇਹਦੇ 'ਚ ਇੱਕ ਮਜ਼ਹਬੀ ਹਵਾਲੇ ਦੇ ਨਾਲ ਇੱਕ ਇਬਾਦਤਗਾਹ ਨੂੰ ਚੁਣਿਆ ਗਿਆ ਔਰ ਉੱਥੇ ਬੇਗੁਨਾਹ ਲੋਕਾਂ ਨੂੰ ਸ਼ਹੀਦ ਕੀਤਾ ਗਿਆ। ਦੇਖੋ ਇਹ ਸਾਨੂੰ ਇੱਕ ਚੀਜ਼ ਇਹ ਵੀ ਇੱਕ ਬੜਾ ਵੱਡਾ ਮੈਸੇਜ ਆਉਂਦਾ ਹੈ ਕਿ ਇਹ ਜਿਹੜੇ ਲੋਕ ਨੇ ਇਹ ਆਪਣੇ ਰਸਤੇ ਦੇ ਵਿੱਚ ਆਉਣ ਵਾਸਤੇ, ਆਪਣੀ ਕਾਮਯਾਬੀ ਵਾਸਤੇ, ਆਪਣੇ ਜਿਹੜਾ ਹਦਫ ਨੂੰ ਹਾਸਲ ਕਰਨ ਵਾਸਤੇ ਇਹ ਵੱਡੇ ਤੋਂ ਵੱਡਾ ਜ਼ਿੰਦਗੀ ਦਾ ਕੋਈ ਵੀ ਕੰਮ ਕਰ ਸਕਦੇ। ਇਸ ਲਈ ਕਹਿੰਦੇ ਨਾ ਕਿ ਇਹਨਾਂ ਦਾ ਨਾ ਕੋਈ ਇਨਸਾਨ ਹੀ ਨਹੀਂ ਹੈ ਔਰ ਇਨਸਾਨ ਤੇ ਹੈ ਨਹੀਂ। ਦੇਖੋ ਗੱਲ ਪਤਾ ਕੀ ਇਨਸਾਨ ਹੋਵੇ ਤੇ ਜੋ ਇਨਸਾਨੀਅਤ ਹੋਏਗੀ ਨਾ ਚੋਈ ਸਾਹਿਬ, ਲੇਕਿਨ ਸਾਰੇ ਇਨਸਾਨਾਂ ਦੇ ਕਾਰਨ ਤਾਂ ਪੂਰਾ ਹੀ ਨਹੀਂ ਉਤਰਦਾ, ਉਹਨੂੰ ਇਨਸਾਨ ਤੇ ਨਹੀਂ ਕਵਾਂਗੇ, ਉਹ ਤਾਂ ਇਮਾਨ ਹੈ। ਉਹ ਅਸੀਂ ਇੱਕ ਟਰਮੀਨੋਲੋਜੀ ਡਿਫਰੈਂਸ਼ੀਏਟ ਕਰਨ ਵਾਸਤੇ ਯੂਜ਼ ਕਰ ਰਹੇ ਹਾਂ, ਲੇਕਿਨ ਉਹ ਚਿਹਰਾ ਇਨਸਾਨ ਦਾ ਹੁੰਦਾ ਔਰ ਬੜਾ ਹੁਸ਼ਿਆਰ ਹੁੰਦਾ, ਬੜਾ ਐਵੇਂ ਤਾਂ ਨਹੀਂ ਨਾ ਡੈਵਲ ਕਿਹਾ ਗਿਆ, ਮਗਰ ਡੈਵਲ ਦੇ ਅੰਦਰ ਜਿਹੜਾ ਇਨਸਾਨੀਅਤ ਦਾ ਜਿਹੜਾ ਕਨਸੈਪਟ ਉਹਨੂੰ ਕੀਤਾ ਜਾਂਦਾ ਹੈ ਉਹ ਇਸੇ ਵਾਸਤੇ ਹੈਗਾ ਕਿ ਉਹ ਆਮ ਬੰਦੇ ਨਾਲੋਂ ਸ਼ਾਇਦ ਜ਼ਿਆਦਾ ਚਲਾਕ ਹੁੰਦਾ, ਆਮ ਸਟੇਟਸਮੈਨ ਦੇ ਨਾਲੋਂ ਜ਼ਿਆਦਾ ਵੱਡਾ ਸਾਹਸੀ ਹੁੰਦਾ, ਉਹਨੂੰ ਜ਼ਿਆਦਾ ਚੀਜ਼ਾਂ ਦਾ ਪਤਾ ਹੁੰਦਾ ਔਰ ਉਹ ਕਰੂਐਲਿਟੀ ਦੇ ਵਿੱਚ ਉਹ ਐਨੀਮਲ ਜਿਨ੍ਹਾਂ ਨੂੰ ਅਸੀਂ ਦਰਿੰਦੇ ਕਹਿੰਦੇ ਆ ਇਹਨਾਂ ਤੋਂ ਵੀ ਬਹੁਤ ਉੱਤੇ ਦੀ ਇੱਕ ਕੈਟਾਗਰੀ ਹੁੰਦੀ। ਇਨਸਾਨ ਜਿਹੜਾ ਹੈ ਉਹ ਇੱਕ ਐਸਾ ਉਹਦੇ ਅੰਦਰ ਦਰਿੰਦਗੀ ਦਾ ਐਲੀਮੈਂਟ ਹੈ, ਇਹ ਦੋ ਜਜ਼ਬਿਆਂ ਦਾ ਮੁਰੱਕਬ ਹੈਗਾ ਹਿਊਮਨ, ਖੈਰ ਦਾ ਔਰ ਸ਼ਰ ਦਾ। ਠੀਕ ਹੈ, ਇਹਦੇ ਅੰਦਰ ਖੈਰ ਵੀ ਹੈ ਔਰ ਇਹਦੇ ਅੰਦਰ ਸ਼ਰ ਵੀ ਹੈ। ਅਗਰ ਸ਼ਰ ਗਾਲਬ ਹੋ ਜਾਵੇ ਤੇ ਉਹ ਸ਼ਾਇਦ ਇਸ ਕਾਇਨਾਤ ਵਿੱਚ ਸ਼ਾਇਦ ਕੋਈ ਐਸੀ ਚੀਜ਼ ਨਹੀਂ ਹੋਏਗੀ ਇਹਦੇ ਤੋਂ ਵੱਧ ਕੇ ਜ਼ਾਲਮ, ਇਹਦੇ ਤੋਂ ਵੱਧ ਕੇ ਲਾਲਚੀ, ਇਹਦੇ ਤੋਂ ਵੱਧ ਕੇ ਹਵਸਪਰਸਤ। ਠੀਕ ਹੈ, ਸਾਰੀ ਨੈਗੇਟਿਵ ਫੋਰਸਿਸ ਹੋਣਗੀਆਂ ਤੇ ਜਿਨ੍ਹਾਂ ਨੂੰ ਅਸੀਂ ਟੈਰਰਿਸਟ ਕਹਿੰਦੇ ਆ, ਉਹ ਆਪਣੇ ਮਫਾਦਾਤ ਨੂੰ ਬਚਾਉਣ ਵਾਸਤੇ ਉਹ ਕੁਝ ਵੀ ਕਰ ਸਕਦੇ। ਉਹਨਾਂ ਵਾਸਤੇ ਮੁਲਕ, ਮਾਸੂਮ ਲੋਕ, ਬੱਚੇ, ਖਵਾਤੀਨ, ਬੇਗੁਨਾਹੀ ਇਹ ਚੀਜ਼ ਨਹੀਂ ਹੁੰਦੀ। ਹੁਣ ਤੁਸੀਂ ਦੇਖੋ ਕਿ ਇਹਦੇ ਟਾਰਗੇਟਸ ਨੂੰ ਤੁਸੀਂ ਸਾਹਮਣੇ ਕਰਨ ਲੱਗਾ ਸੀ ਕਿ ਦੇਖਿਏ ਕਿ ਉਜ਼ਬੇਕ ਸਦਰ ਜਿਹੜੇ ਨੇ ਉਹ ਪਾਕਿਸਤਾਨ ਚ ਮੌਜੂਦ ਨੇ, ਇਸ ਤੋਂ ਪਹਿਲੇ ਕਾਜ਼ਖਸਤਾਨ ਦੇ ਸਦਰ ਆਏ ਨੇ ਔਰ ਉਹਨਾਂ ਨੇ ਇਸ ਮੌਕੇ ਤੇ ਇਹ ਹਦਫ ਨੂੰ ਲਿਆ। ਔਰ ਇਸ ਤੋਂ ਬਾਅਦ ਇੱਕ ਹੋਰ ਵੀ ਤੁਸੀਂ ਐਲੀਮੈਂਟ ਕਰੋ ਕਿ ਸਾਡੇ ਇੱਥੇ ਬਸੰਤ ਜੀ ਦਾ ਇੱਕ ਫੈਸਟੀਵਿਟੀ ਦਾ ਵੀ ਅੰਸਰ ਦੇਖੋ, ਇਹ ਐਨੀਮੀ ਆਫ ਹੈਪੀਨੈਸ ਹੈਗੇ ਨੇ, ਐਨੀਮੀ ਆਫ ਐਂਟਰਟੇਨਮੈਂਟ ਹੈਗੇ ਨੇ ਇਹ ਲੋਕ ਜਿਹੜੇ ਨੇ। ਇੱਕ ਮਾਈਂਡ ਸੈਟ ਹੈਗਾ ਜਿਹੜਾ ਐਂਟਰਟੇਨਮੈਂਟ ਨੂੰ ਇੱਕ ਸਮਝਦਾ ਹੈ ਕਿ ਇਹ ਸ਼ਾਇਦ ਕੋਈ ਗੁਨਾਹ ਦਾ ਕੰਮ ਹੈ। ਇੰਟਰਟੇਨਮੈਂਟ ਨੂੰ ਉਹ ਫਾਸ਼ੀ ਦੇ ਨਾਲ ਇੰਟਰਮਿੰਗਲ ਕਰ ਦਿੰਦਾ, ਉਹ ਹਾਲਾਂਕਿ ਇੰਟਰਟੇਨਮੈਂਟ ਇੱਕ ਵਸੀ ਚੀਜ਼ ਹੁੰਦੀ ਹੈ। ਇਹ ਉਹ ਮਾਈਂਡ ਸੈਟ ਹੈਗਾ ਉਹਨਾਂ ਨੂੰ। ਦੇਖੋ ਇਸ ਮੁਲਕ ਦੇ ਵਿੱਚ ਬਸੰਤ ਜਾਰੀ, ਉਜ਼ਬੇਕ ਸਦਰ ਆਇਆ ਔਰ ਕਾਮਯਾਬ ਤਰੀਕੇ ਦੇ ਸਾਡੇ ਉੱਤੇ ਉਹਨਾਂ ਦੇ ਨਾਲ ਐਗਰੀਮੈਂਟ ਹੋ ਰਹੇ ਨੇ। ਕਾਜ਼ਖ ਸਦਰ ਇੱਥੇ ਆਏ ਨੇ ਔਰ ਬੜੇ ਅਰਸੇ ਬਾਅਦ ਇੱਕ ਸੈਂਟਰਲ ਏਸ਼ੀਆ ਤੋਂ ਜਿਹੜੇ ਬਹੁਤ ਨਾਲ ਉਹਨਾਂ ਦੇ ਅੱਗੋਂ ਦੇਖੋ ਰਸ਼ੀਆ ਔਰ ਮੰਗੋਲੀਆ ਦੇ ਨਾਲ ਲੱਗਣ ਵਾਲਾ ਮੁਲਕ, ਰਕਬੇ ਦੇ ਲਿਹਾਜ਼ ਨਾਲ, ਵਸਾਇਲ ਦੇ ਲਿਹਾਜ਼ ਨਾਲ, ਮਾਦਨੀਆਤ ਦੇ ਲਿਹਾਜ਼ ਨਾਲ ਉਹ ਬਹੁਤ ਰਿਚ ਕੰਟਰੀ, ਸ਼ਾਇਦ ਤੁਸੀਂ ਜਾਣਦੇ ਹੋ। ਤੇ ਉਹ ਕਾਜ਼ਖਸਤਾਨ ਸੈਂਟਰਲ ਏਸ਼ੀਆ ਦੇ ਨਾਲ ਲੱਗਦਾ ਸਭ ਤੋਂ ਵੱਡਾ ਮੁਲਕ ਹੈ। ਸਾਬਕ ਸੋਵੀਅਤ ਯੂਨੀਅਨ ਦੀ ਜਿਹੜੀ ਸਟੇਟਸ ਹਨ ਉਹਨਾਂ ਚੋਂ ਸਭ ਤੋਂ ਵੱਡੀ ਸਟੇਟ ਸੀ ਕਾਜ਼ਖਸਤਾਨ। ਠੀਕ ਹੈ ਨਾ, ਜਿਹਦਾ ਰਕਬਾ ਤਕਰੀਬਨ ਕੋਈ 12-14 ਲੱਖ ਮਰਬਾ ਮੀਲ ਦੇ ਕਰੀਬ ਹੈ। ਐਡਾ ਵੱਡਾ ਰਕਬੇ ਦਾ ਮਾਲਕ ਉਹ ਮੁਲਕ ਹੈਗਾ ਔਰ ਵਸਾਇਲ ਨੇ, ਰਿਚ ਨੇ, ਐਜੂਕੇਸ਼ਨ, ਸਾਇੰਸ ਉਹ ਸਾਰੀਆਂ ਉੱਥੇ ਮੌਜੂਦ ਸੀ। ਈਵਨ ਸੋਵੀਅਤ ਯੂਨੀਅਨ ਦੇ ਐਟਮੀ ਪਲਾਂਟ ਵੀ ਉੱਥੇ ਲੱਗੇ ਹੋਏ ਸਨ। ਇਹ ਸਾਰੀ ਗੱਲਾਂ ਦਾ ਮਕਸਦ ਸੀ ਉਹ ਮੁਲਕ ਇੱਥੇ ਹੈ। ਸਾਡੇ ਵਾਸਤੇ ਟ੍ਰੇਡ ਦੇ ਰਸਤੇ ਖੁੱਲ ਰਹੇ ਨੇ, ਸਾਡੀ ਇਕਨੋਮੀ ਦਾ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਪਿੱਛੇ 2-4 ਸਾਲ ਲੰਘਣੇ ਨੇ ਅਗਲੇ, ਇਹ ਗਰੋਥ ਓਰੀਐਂਟਡ ਨੇ। ਗਰੋਥ ਓਰੀਐਂਟਡ ਯਾਨੀ ਟਾਰਗੇਟ ਗਵਰਨਮੈਂਟ ਦਾ ਗਰੋਥ ਨੂੰ ਉੱਤੇ ਲੈ ਕੇ ਜਾਣਾ। ਤੁਹਾਨੂੰ ਇਹ ਦਹਿਸ਼ਤਗਰਦੀ ਦਾ ਹਮਲਾ ਜਿਹੜਾ ਟਾਰਗੇਟ ਤੁਹਾਨੂੰ ਅਸਲ ਮਕਸਦ ਟਾਰਗੇਟ ਇਹਦੇ ਮਲਟੀਪਲ ਟਾਰਗੇਟ ਨੇ। ਇਹਦਾ ਟਾਰਗੇਟ ਹੈਗਾ ਕਿ ਨੰਬਰ 1 ਪਾਕਿਸਤਾਨ ਦੇ ਦੁਨੀਆ ਦੇ ਵਿੱਚ ਇੱਕ ਐਸਾ ਇਮੇਜ ਪੈਦਾ ਕਰਨਾ ਕਿ ਉਹਦਾ ਕੈਪੀਟਲ ਮਹਿਫੂਜ਼ ਨਹੀਂ, ਉਹਦੇ ਕੈਪੀਟਲ ਦੇ ਵਿੱਚ ਮਹਿਮਾਨ ਆਏ ਨੇ, ਉੱਥੇ ਸਿਕਿਉਰਿਟੀ ਹੈ, ਉੱਥੇ ਸਿਕਿਉਰਿਟੀ ਦੇ ਬਾਵਜੂਦ ਐਡਾ ਵੱਡਾ ਉਹਨਾਂ ਨੇ ਹਦਫ ਹਾਸਲ ਕੀਤਾ, ਖੁਦ ਕੁਛ ਭੇਜਿਆ ਔਰ ਉੱਥੇ ਅਟੈਕ ਕਰ ਦਿੱਤਾ। ਨੰਬਰ 1 ਹੈ ਮੈਸੇਜ ਦਿੱਤਾ। ਉਸ ਤੋਂ ਪਹਿਲੇ BLA ਦੇ ਜ਼ਰੀਏ ਮੈਸੇਜ ਦਿੱਤਾ ਗਿਆ ਕਿ ਜਿਹੜਾ ਮਿਨਰਲ ਰਿਚ ਸਾਡਾ ਸੂਬਾ ਹੈ ਉਹਦੇ ਤੇ ਇਸ ਵਸੀਹ ਪੈਮਾਨੇ ਦੇ ਉੱਤੇ ਅਟੈਕ ਕੀਤੇ ਗਏ ਕਿ 12 ਸ਼ਹਿਰਾਂ ਦੇ ਵਿੱਚ ਬੇਅਕ ਵਕਤ ਅਟੈਕ ਕੀਤੇ ਗਏ, ਉੱਥੇ ਬੈਂਕ ਲੁੱਟੇ ਗਏ ਜਾਂ ਅੱਗਾਂ ਲਾਈਆਂ ਗਈਆਂ ਜਾਂ ਇਹੋ ਜਿਹੀ ਚੀਜ਼ਾਂ ਕੀਤੀਆਂ ਗਈਆਂ। ਤੇ ਇਹ ਔਰ ਜਿਸ ਤਰ੍ਹਾਂ ਇੰਡੀਆ ਦੇ
ਮੀਡੀਆ ਨੇ ਇੱਕ ਨੈਰੇਟਿਵ ਬਿਲਡ ਕੀਤਾ ਕਿ ਉੱਥੇ ਕਬਜ਼ਾ ਹੋ ਗਿਆ, ਇਸ ਤਰ੍ਹਾਂ ਦੀ ਚੀਜ਼ਾਂ ਹੋ ਗਈਆਂ। ਯਾਨੀ ਇਹ ਮੈਸੇਜ ਜਾਣਾ ਕਿ ਉਹਨਾਂ ਦੇ ਜਿਹੜਾ ਇੱਕ ਮਿਨਰਲ ਰਿਚ ਸੂਬਾ ਹੈ, ਉੱਥੇ ਤੇ ਮਿਲੀਟੈਂਟ ਦਾ ਕੰਟਰੋਲ ਹੈ, ਉੱਥੇ ਆਜ਼ਾਦੀ ਦੀ ਕੋਈ ਉੱਥੇ ਲੜਾਈ ਜਾਰੀ ਹੈ, ਠੀਕ ਹੈ। ਔਰ ਉਸ ਤੋਂ ਬਾਅਦ ਫਿਰ ਜਿਹੜੇ ਸੈਂਟਰਲ ਏਸ਼ੀਆ ਤੋਂ ਇੱਥੇ ਬੰਦੇ ਆ ਸਾਡੇ ਡਿਗਨਿਟਰੀਜ਼ ਆਏ ਨੇ, ਉਹਨਾਂ ਦੇ ਹੁੰਦਿਆਂ ਮੈਂ ਇਹ ਦੇਣਾ ਕਿ ਜੋ ਜਿਹੜਾ ਕੈਪੀਟਲ ਹੈਗਾ, ਜਿਹੜਾ ਸਭ ਤੋਂ ਜ਼ਿਆਦਾ ਸਿਕਿਉਰਡ ਸਮਝਿਆ ਜਾਂਦਾ ਹੈ, ਤੇ ਅਸੀਂ ਉੱਥੇ ਇੱਕ ਅਟੈਕ ਕਰਨ ਦੇ ਵਿੱਚ ਹੋਇਆ ਕਿ ਉੱਥੇ ਤੇ ਬਦਮ ਨਹੀਂ ਹੈ, ਉੱਥੇ ਤੇ ਗਵਰਨਮੈਂਟ ਖੁਦ ਮਹਿਫੂਜ਼ ਨਹੀਂ ਹੈ, ਠੀਕ ਹੈ। ਨੰਬਰ 1 ਤੇ ਆ ਗਿਆ। ਦੂਸਰਾ ਗੱਲ ਕਿ ਆਵਾਮ ਦੇ ਅੰਦਰ ਇਹ ਇੰਟਰਨਲ ਐਕਸਟਰਨਲ ਉਹਦੇ ਜਿਹੜੇ ਮੈਨੂੰ ਨਜ਼ਰ ਆ ਰਹੇ, ਅਗਰ ਅਸੀਂ ਉਹਨੂੰ ਤੁਸੀਂ ਹੁਣ ਦੇਖੋਗੇ ਕਿ ਪਾਕਿਸਤਾਨ ਦੇ ਅੰਦਰ ਉਹਦੇ ਕੀ ਇੰਪੈਕਟ ਆ ਸਕਦੇ ਨੇ। ਇੰਪੈਕਟ ਇਹ ਆ ਸਕਦੇ ਨੇ ਕਿ ਇੱਕ ਪਾਸੇ ਉਹਨਾਂ ਦੀ ਜਿਹੜੀ ਇੱਕ ਖੌਫ ਆਏਗਾ, ਔਰ ਇੱਕ ਜਿਹੜੀ ਆਵਾਮ ਦੇ ਅੰਦਰ ਜਿਹੜੇ ਉਹਨਾਂ ਨੇ ਆਪਣੇ ਹਮਦਰਦ ਪੈਦਾ ਕੀਤੇ ਨੇ ਹਰ ਸ਼ੋਬੇ ਦੇ ਅੰਦਰ, ਕਿ ਇੱਕ ਫੈਸਟੀਵਿਟੀ ਹੋ ਰਹੀ ਹੈ ਤੇ ਉਹਦੇ ਨਾਲ ਇੱਕ ਅਲਮਨਾਕੀ ਦਾ ਇੱਕ ਤਾਸਰ ਪੈਦਾ ਕੀਤਾ ਗਿਆ ਤਾਂ ਕਿ ਉਹਨੂੰ ਖਤਮ ਕੀਤਾ ਜਾਏ, ਜਾਂ ਉਹਨੂੰ ਇਸ ਤਰ੍ਹਾਂ ਦੀ ਸਿਚੁਏਸ਼ਨ ਨੂੰ ਇਹ ਕਿਹਾ ਜਾਵੇ ਕਿ ਹਕੂਮਤ ਦੀ ਜਾਂ ਕਿਹਾ ਜਾਏ ਬੇਹਿੱਸੀ ਹੈ। ਦੇਖੋ ਜੀ ਉੱਥੇ ਇਹ ਲੋਕ ਇਹ ਬਸੰਤ ਮਨਾ ਰਹੇ ਨੇ, ਐਡਾ ਵੱਡਾ ਵਾਕਿਆ ਹੋ ਗਿਆ ਤੇ ਇਸ ਤਰ੍ਹਾਂ ਹੋ ਗਿਆ। ਤੇ ਦੂਸਰਾ ਇਹਦੇ ਅੰਦਰ ਹੈਗਾ ਕਿ ਫਿਰਕਾ ਵਾਰੀਅਤ ਦਾ ਅੰਸਰ ਨੂੰ ਰੱਖਣਾ, ਇਹ ਵੀ ਇੱਕ ਦੇਖੋ ਤੁਸੀਂ ਕਿ ਫਿਰਕਾ ਵਾਰਾਨਾ ਇੱਕ ਐਸਪੈਕਟ ਸਾਹਮਣੇ ਬਿਲਕੁਲ ਠੀਕ ਕਿ ਉਹਨੂੰ ਇੱਕ ਖਾਸ ਮਖਸੂਸ ਮਸਲਕ ਹੈਗਾ, ਉਹਨਾਂ ਦੀ ਇਮਾਨ ਬਾਰਗਾਹ ਮਸਜਿਦ ਇੱਕ ਫਰਾਈਡੇ ਦਾ ਦਿਨ ਹੈ ਤੇ ਉੱਥੇ ਤੁਸੀਂ ਇਹਨੂੰ ਇੰਤਖਾਬ ਕੀਤਾ। ਇਹ ਐਵੇਂ ਨਹੀਂ ਚੀਜ਼ਾਂ ਇਹ ਹੁੰਦੀਆਂ, ਇਹ ਦੁਸ਼ਮਣ ਜਿਹੜਾ ਹੁੰਦਾ ਹੈ ਉਹ ਬੜੇ ਤਰੀਕੇ ਦੇ ਨਾਲ ਔਰ ਬੜੇ ਰੈਂਕ ਐਂਡ ਫਾਈਲ ਦੇ ਵਿੱਚ ਇਖਤਲਾਫ ਪੈਦਾ ਕਰਨਾ ਉਹਨਾਂ ਦਾ ਮਕਸਦ ਹੁੰਦਾ ਹੈ। ਤੇ ਇਹ ਜਿਹੜਾ ਇਹਦੀ ਹਰ ਸੂਰਤ ਵਿੱਚ ਪਾਕਿਸਤਾਨ ਦੇ ਆਵਾਮ ਨੂੰ, ਪਾਕਿਸਤਾਨ ਦੇ ਇੰਟੈਲੀਜੈਂਸੀਆ ਨੂੰ ਔਰ ਪਾਕਿਸਤਾਨ ਦੀ ਖਾਸ ਤੌਰ ਤੇ ਪੋਲੀਟੀਕਲ ਜਿਹੜੀ ਐਲੀਟ ਹੈਗੀ, ਸਿਆਸੀ ਐਲੀਟ ਹੈਗੀ, ਉਹਨਾਂ ਨੂੰ ਖੁੱਲ੍ਹ ਕੇ ਇਹਦੀ ਮਜ਼ੰਮਤ ਕਰਨੀ ਚਾਹੀਦੀ ਹੈ। ਔਰ ਖਾਸ ਤੌਰ ਤੇ ਪੀਟੀਆਈ, ਕਿਉਂਕਿ ਜਿਹੜਾ ਪੀਟੀਆਈ ਦਾ ਰਿਕਾਰਡ ਹੈਗਾ, ਹੁਣ ਤੱਕ ਦਾ ਰਿਕਾਰਡ ਹੈਗਾ ਕਿ ਉਹਨਾਂ ਨੇ ਦਹਿਸ਼ਤਗਰਦੀ ਦੇ ਹਵਾਲੇ ਦੇ ਨਾਲ ਜਿਹੜਾ ਇੱਕ ਮੌਕਫ ਲੈਣ ਦੀ ਜ਼ਰੂਰਤ ਹੁੰਦੀ ਹੈ, ਉਹਦੇ ਅਗੇਂਸਟ ਲੈਣ ਦੀ, ਉਹ ਉਹਨਾਂ ਨੇ ਕਦੇ ਨਹੀਂ ਲਿਆ। ਵੈਸੇ ਹੁਣ ਉਹਨਾਂ ਦਾ ਜਿਹੜੇ ਵਜ਼ੀਰ ਆਲਾ ਕੇਪੀ ਨੇ, ਉਹਨਾਂ ਦਾ ਬਿਆਨ ਆਇਆ ਤੇ ਸੀ ਕਿ ਦਹਿਸ਼ਤਗਰਦੀ ਦੇ ਖਿਲਾਫ ਫੌਜ ਤੇ ਹਕੂਮਤ ਇੱਕ ਪੇਜ ਤੇ ਵੇ। ਹਾਂ, ਉਹਨਾਂ ਦਾ ਉਹ ਜਨਾਜ਼ੇ 'ਚ ਵੀ ਗਏ ਨੇ, ਜਿਹੜਾ ਉਹ ਚਲੋ ਇੱਕ ਅੱਛੀ ਗੱਲ ਹੈ, ਫਿਰ ਉਹ ਗਏ ਨੇ ਤੇ ਇਹਦੇ 'ਚ ਤੇ ਅਸੀਂ ਉਹਨੂੰ ਸਰਾਹਾਂਗੇ, ਲੇਕਿਨ ਮਤਲਬ ਕਿ ਇਹ ਬਹੁਤ ਲੇਟ ਹੈ। ਚਲੋ ਲੇਟ ਆਏ, ਦਰੁਸਤ ਆਏ ਵਾਲੀ ਗੱਲ ਹੈਗੀ ਹੈ। ਇਹਦੇ 'ਚ ਜਿਹੜੀ ਉਹਨਾਂ ਦੀ ਮਰਕਜ਼ੀ ਕਿਆਦਤ ਹੈ, ਜਿਹੜੀ ਇਸ ਵਕਤ ਜਿਹੜੀ ਤਹਫ਼ੁਜ਼ ਆਇਨ ਦੇ ਨਾਂ ਨਾਲ ਇੱਕ ਤਨਜ਼ੀਮ ਬਣੀ ਹੈ, ਉਹਦੇ 'ਚ ਅਲਾਮਾ ਨਾਸਰ ਸਾਹਿਬ ਨੇ, ਉਹਨਾਂ ਦੇ ਸੈਨੇਟ 'ਚ ਤੁਸੀਂ ਤਕਰੀਰ ਵੀ ਸੁਣੀ ਹੋਣੀ ਹੈ, ਔਰ ਕਿਸ ਤਰ੍ਹਾਂ ਦੀ ਉਹ ਇੱਕ ਸ਼ਖਸੀ ਲੜਾਈ ਲੜ ਰਹੇ ਨੇ, ਔਰ ਖੁਦ ਉਹ ਇੱਕ ਅਲਾਮਾ ਹੋਣ ਦੇ ਨਾਤੇ। ਅਗਲੇ ਸੈਗਮੈਂਟ 'ਚ ਸਭ ਸਿਆਸੀ ਵਾਲੇ ਨਾਲ ਗੱਲ ਕਰਾਂਗੇ, ਤੁਸੀਂ ਮੇਰੀ ਗੱਲ ਪੂਰੀ ਨਹੀਂ ਕਰਨਾ। ਨਹੀਂ, ਗੱਲ ਅਸੀਂ ਤੁਹਾਡੀ ਜਿਹੜੇ ਉਹ ਪੂਰੀ ਸੁਣ ਰਹੇ ਹਾਂ, ਉਧਰ ਆਣੀ ਉਹ ਅਗਲੇ ਸੈਗਮੈਂਟ 'ਚ ਅਸੀਂ ਸਿਆਸੀ ਵਾਲੇ ਨਾਲ ਗੱਲ ਕਰ ਲਾਂਗੇ। ਕਿਉਂਕਿ ਖੈਬਰ ਪਖਤੂਨਖਵਾ ਦੀ ਗੱਲ ਹੋ ਰਹੀ ਸੀ ਤੇ ਉੱਥੇ ਵੀ ਆਪਰੇਸ਼ਨ ਹੋਇਆ ਖੈਬਰ ਪਖਤੂਨਖਵਾ, 2 ਇੰਟੈਲੀਜੈਂਸ ਬੇਸ ਆਪਰੇਸ਼ਨਸ ਦੇ ਵਿੱਚ 24 ਦਹਿਸ਼ਤਗਰਦ ਜਿਹੜੇ ਨੇ ਉਹਨਾਂ ਨੂੰ ਉੱਥੇ ਜਨਮ ਹਾਸਲ ਕੀਤਾ ਗਿਆ। ਤੇ ਆਪਰੇਸ਼ਨਸ ਤੇ ਜੋ ਸਾਹਿਬ ਉਧਰ ਵੀ ਚੱਲ ਰਹੇ ਨੇ, ਚੀਜ਼ਾਂ ਤੇ ਹੋ ਰਹੀਆਂ ਦਹਿਸ਼ਤਗਰਦੀ ਦੇ ਹਵਾਲੇ ਨਾਲ। ਇਹਦੇ 'ਚ ਮੈਂ ਕਹਿ ਰਿਹਾ ਕਿ ਜਿਹੜੇ ਆਪਰੇਸ਼ਨਸ ਚੱਲ ਰਹੇ ਨੇ, ਅਸੀਂ ਬਲੋਚਿਸਤਾਨ 'ਚ ਵੀ ਇੰਗੇਜ ਹੋ, ਉੱਥੇ ਵੀ ਆਪਰੇਸ਼ਨਸ ਚੱਲ ਰਹੇ ਨੇ, ਖੈਬਰ ਪਖਤੂਨਖਵਾ 'ਚ ਵੀ ਚੱਲ ਰਹੇ ਨੇ। ਹੁਣ ਦਹਿਸ਼ਤਗਰਦੀ ਜਿਹੜੀ ਉਹ ਇਸਲਾਮਾਬਾਦ ਤੱਕ ਪਹੁੰਚ ਗਈ ਹੈ, ਤੇ ਆਪਰੇਸ਼ਨਸ ਦਾ ਦਾਇਰਾ ਕਾਰ ਤੁਹਾਨੂੰ ਵੱਧਦਾ ਨਜ਼ਰ ਆ ਰਿਹਾ ਹੈ ਜਾਂ ਕੀ ਹਿਕਮਤ ਅਮਲੀ ਹੋਣੀ ਚਾਹੀਦੀ? ਨਹੀਂ, ਦੇਖੋ ਜਿਹੜੀ ਬਲੋਚਿਸਤਾਨ 'ਚ ਦਹਿਸ਼ਤਗਰਦੀ ਔਰ ਕੇਪੀ ਦੇ ਅੰਦਰ ਜਿਹੜੀ ਉਹ ਇੰਟੈਲੀਜੈਂਸ ਬੇਸਡ ਆਪਰੇਸ਼ਨਸ ਉੱਥੇ ਜਾਰੀ ਨੇ, ਉਹ ਐਸ ਸੱਚ ਆਪਰੇਸ਼ਨਸ ਨਹੀਂ ਹੈਗੇ, ਉਹ ਇੰਟੈਲੀਜੈਂਸ ਬੇਸਡ ਨੇ। ਉੱਥੇ ਵੀ ਜਿੱਥੇ ਸਾਨੂੰ ਇੰਟੈਲੀਜੈਂਸ ਮਿਲਦੀ ਹੈ, ਜਿਹੜੀ ਪਾਕਟਸ ਦੇ ਅੰਦਰ, ਉੱਥੇ ਜਾ ਕੇ ਉਹਨਾਂ ਦੇ ਖਿਲਾਫ ਆਪਰੇਸ਼ਨ ਕੀਤਾ ਜਾਂਦਾ। ਔਰ ਅਗਰ ਕੋਈ ਮਜ਼ਾਮਤ ਹੁੰਦੀ ਤੇ ਉੱਥੇ ਫਿਰ ਲੜਾਈ ਹੁੰਦੀ ਹੈ, ਉਹਦੇ 'ਚ ਜਿੰਨੇ ਵੀ ਲੋਕ ਮਾਰੇ ਜਾਣ ਉਹ ਮਾਰੇ ਜਾਂਦੇ ਨੇ। ਇਹ ਜਿਹੜਾ ਵਾਕਿਆ ਹੋਇਆ ਹੈ, ਇਹ ਤੇ ਇੱਕ ਐਸਾ ਵਾਕਿਆ ਜਿਹਦੇ 'ਚ ਆਮ ਸਿਵਿਲੀਅਨਸ ਨੂੰ ਨੁਕਸਾਨ ਪੈ ਰਿਹਾ। ਇਸਲਾਮਾਬਾਦ ਦੇ ਵਿੱਚ ਤੇ ਆਮ ਸ਼ਹਿਰੀ ਨਿਸ਼ਾਨਾ ਬਣਿਆ ਨਾ, ਉਹ ਜਿਹੜੇ ਨੇ ਬਲੋਚਿਸਤਾਨ ਦੇ ਅੰਦਰ ਔਰ ਕੇਪੀ ਦੇ ਵਿੱਚ ਜਿਹੜੇ ਕੁਝ ਹੋ ਰਹੇ ਨੇ, ਉਹ ਇੰਟੈਲੀਜੈਂਸ ਬੇਸ ਦੇ ਉੱਤੇ ਹੋ ਰਹੇ ਨੇ। ਔਰ ਉਹਨਾਂ ਦੇ ਜਿਹੜੇ ਮਿਲੀਟੈਂਟਸ ਨੇ ਉਹ ਸੁਸਾਈਡਲ ਅਟੈਕ ਦੀ ਸ਼ਕਲ ਦੇ ਵਿੱਚ ਸਾਹਮਣੇ ਆਉਂਦੇ ਨੇ, ਇੰਗੇਜਮੈਂਟ ਹੁੰਦੀ ਹੈ। ਜਿਸ ਤਰ੍ਹਾਂ ਬਲੋਚਿਸਤਾਨ ਦੇ ਵਿੱਚ BLA ਦੇ ਨਾਲ ਇੰਗੇਜਮੈਂਟ ਹੋਈ ਹੈ ਸਿਕਿਉਰਿਟੀ ਫੋਰਸਿਸ ਦੀ, ਔਰ ਉਹਨਾਂ ਨੇ ਲੋਕਾਂ ਨੂੰ ਐਜ਼ ਏ ਹਿਊਮਨ ਸ਼ੀਲਡ ਇਸਤੇਮਾਲ ਕਰਕੇ ਉਹ ਜਦੋਂ ਫਰਾਰ ਹੋਏ ਨੇ ਨਾ, ਆਪਣੇ ਨੱਸੇ ਨੇ, ਉਹਨਾਂ ਦੇ ਗਿਰਦ ਘੇਰਾ ਤੰਗ ਹੋਇਆ ਤੇ ਉਹ ਲੋਕਾਂ ਦੇ ਘਰਾਂ ਦੇ ਵਿੱਚ ਚਲੇ ਗਏ ਨੇ ਬਲੋਚਿਸਤਾਨ ਦੇ ਵਿੱਚ। ਤੇ ਦਿਲਚਸਪ ਗੱਲ ਤੁਸੀਂ ਦੇਖੋ, ਦਲੇਰੀ ਦੀ ਗੱਲ ਤੁਸੀਂ ਦੇਖੋ ਕਿ ਹਿਊਮਨ ਇੰਟੈਲੀਜੈਂਸ ਦੇ ਜ਼ਰੀਏ ਉਹ ਟ੍ਰੇਸ ਹੋਏ, ਯਾਨੀ ਉਹਨਾਂ ਦਾ ਜਿਸ ਘਰ ਨੂੰ ਉਹਨਾਂ ਨੇ ਜਰਗਮਾਲ ਬਣਾਇਆ,
ਉਸ ਘਰ ਦੇ ਵਿੱਚੋਂ ਹੀ ਕਿਸੇ ਫਰਦ ਨੇ ਸਿਕਿਉਰਿਟੀ ਫੋਰਸਿਸ ਨੂੰ ਇਤਲਾਹ ਦਿੱਤੀ ਹੈ ਕਿ ਵੀ ਇਹ ਇੱਥੇ ਆ ਗਏ ਨੇ। ਹਾਲਾਂਕਿ ਉਹ ਖੁਦ ਉਹਨਾਂ ਨੇ ਜਾਨਾਂ ਖਤਰੇ 'ਚ ਸਨ, ਉਹਨਾਂ ਨੂੰ ਮਾਰਿਆ ਵੀ ਗਿਆ। ਉਹ ਉੱਥੇ ਪਹੁੰਚੇ ਨੇ ਔਰ ਉਹਨਾਂ ਦੇ ਲੋਕਾਂ ਨੇ, ਮੈਂ ਸਮਝਦਾ ਕਿ ਬਲੋਚਿਸਤਾਨ ਦੇ ਸਿਵਿਲੀਅਨ ਨੇ ਔਰ ਬਲੋਚਿਸਤਾਨ ਦੇ ਸ਼ਹਿਰੀਆਂ ਨੇ ਬਹੁਤ ਹੀ ਦਲੇਰੀ ਦਾ ਮੁਜ਼ਾਹਰਾ ਕੀਤਾ ਹੈ। ਉਹਦੇ ਮੁਕਾਬਲੇ ਦੇ ਵਿੱਚ ਜਿਹੜਾ ਕੇਪੀ ਦੇ ਵਿੱਚ ਇਲੈਕਸ਼ਨ ਜਿਹੜਾ ਹੋ ਰਿਹਾ ਉਹ ਇੰਟੈਲੀਜੈਂਸ ਪਾਕਟਸ ਦੇ ਵਿੱਚ ਹੋਇਆ। ਉੱਥੇ ਮਿਲੀਟੈਂਟ ਅਟੈਕ ਨਹੀਂ ਹੋ ਰਿਹਾ, ਉੱਥੇ ਮਿਲੀਟੈਂਟ ਅੰਦਰ ਹਾਈਟ ਹਾਊਸ ਦੇ ਅੰਦਰ ਮੌਜੂਦ ਨੇ, ਘਰਾਂ 'ਚ ਮੌਜੂਦ ਨੇ, ਜਿੱਥੇ ਵੀ ਕਿਤੇ ਮੌਜੂਦ ਨੇ, ਉਹ ਵੀ ਇੰਟੈਲੀਜੈਂਸ ਮਿਲਦੀ ਤੇ ਉਹਨਾਂ ਦੇ ਉੱਤੇ ਹਮਲਾ ਹੁੰਦਾ। ਇਹ ਉਹਨਾਂ ਨੇ ਉੱਥੋਂ ਵੀ ਤਵੱਜਾ ਹਟਾਉਣ ਵਾਸਤੇ ਤਾਂ ਕਿ ਉਹਨਾਂ ਦੇ ਅਟੈਕਸ ਦੇ ਵਿੱਚ ਸ਼ੱਦੇ ਉਹਨਾਂ ਨੂੰ ਨੁਕਸਾਨ ਵੀ ਪਹੁੰਚ ਰਿਹਾ ਤੇ ਉਹਨਾਂ ਨੇ ਸਿਵਿਲੀਅਨ ਨੂੰ ਟਾਰਗੇਟ ਕੀਤਾ, ਜਿਹੜਾ ਕਿ ਬਹੁਤ ਹੀ ਇੱਕ ਘਟੀਆ ਨਵੀਅਤ ਦੀ ਔਰ ਇੱਕ ਸਟ੍ਰੈਟਜੀ ਹੈ। ਦਹਿਸ਼ਤਗਰਦੀ ਕਹਿੰਦੇ ਨੇ ਨਾ ਕਿ ਜੰਗਲ ਦਾ ਵੀ ਕੋਈ ਕਾਨੂੰਨ ਹੁੰਦਾ, ਦਰਿੰਦਿਆਂ ਦੇ ਵੀ ਕੁਝ ਕਾਨੂੰਨ ਹੁੰਦੇ ਨੇ। ਮੈਂ ਜਿਹੜੀ ਅੱਗੇ ਗੱਲ ਕੀਤੀ, ਇਹਦਾ ਮਤਲਬ ਕਿ ਦਹਿਸ਼ਤਗਰਦ ਜਿਹੜੇ ਨੇ ਉਹਨਾਂ ਦੇ ਜਿਹੜੇ ਹੈਂਡਲਰ ਨੇ, ਵਾਈਟ ਕਾਲਰ ਕ੍ਰਿਮੀਨਲਸ ਨੇ, ਇਹਨਾਂ ਦਾ ਕੋਈ ਅਸੂਲ ਨਹੀਂ ਹੁੰਦਾ ਔਰ ਇਹਨਾਂ ਦੇ ਨਾਲ ਫਿਰ ਉਸ ਤਰ੍ਹਾਂ ਹੀ ਨਿਪਟਣਾ ਚਾਹੀਦਾ ਹੈ ਕਿ ਇਹਨਾਂ ਦੇ ਨਾਲ ਵੀ ਕਿਸੇ ਲਾਅ, ਕਿਸੇ ਕਾਨੂੰਨ, ਕਿਸੇ ਜ਼ਾਬਤੇ, ਹਿਊਮਨ ਰਾਈਟਸ, ਇਹ ਸਭ ਫਜ਼ੂਲੀਆਤ ਨੇ ਇਹਨਾਂ ਵਾਸਤੇ। ਕਿਉਂਕਿ ਖੁਦ ਨੂੰ ਜਦੋਂ ਇਹ ਕਿਸੇ ਕਾਨੂੰਨ ਦੇ ਜ਼ਾਬਤੇ 'ਚ ਜਾਂ ਇਨਸਾਨੀ ਹਕੂਕ ਦੀ ਇਹ ਪਾਸਦਾਰੀ ਨਹੀਂ ਕਰਦੇ, ਇਹਨਾਂ ਨੇ ਕੋਈ ਪਾਸਦਾਰੀ ਕੀਤੀ ਹੈ ਕਿ ਤੁਸੀਂ ਇੱਕ ਇਬਾਦਤਗਾਹ ਦੇ ਅੰਦਰ ਜਾ ਕੇ ਤੇ ਖੁਦ ਕੁਛ ਭੇਜਿਆ, ਉੱਥੇ ਜਾ ਕੇ ਸੈਂਕੜੋਂ ਲੋਕਾਂ ਦੀ ਤੁਸੀਂ ਜਾਨ ਲੈ ਲਈ। ਕਿਤੇ ਹੁੰਦਾ ਹੈ ਜੰਗਾਂ ਦੇ ਵਿੱਚ ਸੋਲਜਰ ਨਾਲ ਲੜਦਾ, ਦੁਸ਼ਮਣ ਦੇ ਨਾਲ ਲੜਦਾ। ਇੱਕ ਸਾਡੇ ਤੇ ਕਿਹਾ ਜਾਂਦਾ ਨਾ ਕਿ ਯਾਰ ਦੁਸ਼ਮਣ ਨਾਲ ਲੜਦਾ। ਤੇ ਜਿਸ ਵੇਲੇ ਤੁਸੀਂ ਇਹਨਾਂ ਨੂੰ ਹੱਥ ਪਾਉਂਦੇ ਹੋ ਜਾਂ ਜਿਹੜੇ ਲੋਕ ਸਾਡੇ ਚ ਤੇ ਕੁਝ ਲੋਕ ਉਸ ਵੇਲੇ ਹਿਊਮਨ ਰਾਈਟਸ ਦੀ ਗੱਲ ਕਰਨਾ ਸ਼ੁਰੂ ਕਰ ਦਿੰਦੇ ਨੇ ਜਾਂ ਕੋਈ ਲਾਅ ਔਰ ਕਾਨੂੰਨ ਦੀ ਗੱਲ ਕਰਨਾ ਸ਼ੁਰੂ ਕਰ ਦਿੰਦੇ, ਮੈਂ ਕਹਿੰਦਾ ਕਿ ਵੀ ਉਹਨਾਂ ਨੂੰ ਵੀ ਜ਼ਰਾ ਆਪਣੀ ਨੈਰੇਟਿਵ ਨੂੰ ਕੰਸੀਡਰ ਕਰਨਾ ਚਾਹੀਦਾ। ਇਹਨਾਂ ਨਾਲ ਆਹਨੀ ਹੱਥ ਦੇ ਨਾਲ ਨਿਪਟਣਾ। ਜਿਹੜੀ ਬਲੋਚ ਯਾਤੀ ਕਮੇਟੀ ਹੈ ਉਹਦਾ ਤੇ ਆ ਵੀ ਗਿਆ ਨਾ, ਮਤਲਬ ਕਿ ਫਿਤਨਾ ਹਿੰਦੁਸਤਾਨ ਦੇ ਨਾਲ ਕਈ ਨਾਂ ਜਿਹੜੇ ਨੇ, ਜਿਹੜੇ ਚੋਂ ਕਰੀਮ ਜਾਨ ਦਹਿਸ਼ਤਗਰਦ ਜਿਹੜਾ ਉਹ ਵੀ ਮਿਸਿੰਗ ਪਰਸਨ ਲਿਸਟ ਵਿੱਚ ਹੈਗਾ ਸੀ, ਸੁਹੇਬ ਲਾਂਗੂ, ਠੀਕ ਹੈ। ਉਹਦੇ ਬਾਅਦ ਜਿੰਨੇ ਵੀ ਨਾਮ ਬੁਰਹਾਨ ਬਲੋਚ, ਫੀਸ ਬਲੋਚ, ਅਬਦੁਲ ਮਜੀਦ ਵਗੈਰਾ, ਇਹ ਸਾਰਿਆਂ ਦੇ ਨਾਮ ਮਿਸਿੰਗ ਪਰਸਨਸ ਦੇ ਸਨ। ਔਰ ਐਫਆਈਆਰ ਕਟਾਈਆਂ ਔਰ ਉਹ ਦਹਿਸ਼ਤਗਰਦਾਂ ਦੇ ਨਾਲ ਕੋਈ ਅਫਗਾਨਿਸਤਾਨ 'ਚ, ਕੋਈ ਈਰਾਨ ਦੇ ਨਾਲ, ਸੀਸਤਾਨ ਦੇ ਵਿੱਚ ਹੈਗਾ, ਕਈ ਲੋਕ ਮਾਰੇ ਗਏ ਨੇ, ਜਿਵੇਂ ਇਹ ਵੀ ਮਾਰੇ ਗਏ। ਇਹ ਸਾਰੇ ਇਹ ਕਿਆ ਇਹ ਸਾਡੇ ਲੋਕਾਂ ਤੇ ਵੀ ਆਉਂਦੀ ਹੈ, ਜਿਹੜੇ ਜਰਨਲਿਸਟ ਨੇ, ਜਿਹੜੇ ਦਾਨਿਸ਼ਵਰ ਨੇ, ਜਿਹੜੇ ਅਹਲੇ ਇਲਮ ਨੇ, ਸ਼ਾਇਰ ਨੇ, ਅਦੀਬ ਨੇ, ਦੁਨੀਆ ਦੇ ਵਿੱਚ ਇਹ ਮਾਈਂਡ ਨੂੰ ਮੇਕਅਪ ਕਰਦੇ ਨੇ ਲੋਕ। ਸਾਡੇ ਮਾਸ਼ਰੇ ਦੇ ਵਿੱਚ ਸ਼ਾਇਦ ਇਹ ਪਹਿਲੂ ਬੜਾ ਹੀ ਕਮਜ਼ੋਰ ਹੈਗਾ ਔਰ ਇਹਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਬੜਾ ਸ਼ਰਮਨਾਕ, ਅਲਮਨਾਕ ਵਾਕਿਆ ਔਰ ਦੁਸ਼ਮਣ ਸਾਡਾ ਜਿਹੜਾ ਹੈ, ਸਾਡੀ ਕੌਮ ਦਾ, ਸਾਡੇ ਮੁਲਕ ਦਾ ਬੜਾ ਬੁਜ਼ਦਿਲ ਵੀ ਹੈ, ਬੇਰਹਿਮ ਵੀ ਹੈ ਔਰ ਲਾਲਚੀ ਵੀ ਹੈ। ਯਾਨੀ ਜਿੰਨੇ ਵੀ ਤੁਸੀਂ ਉਹਨੂੰ ਖਿਤਾਬ ਦੇਣਾ ਚਾਹੋ ਉਹਨੂੰ ਤੁਸੀਂ ਦੇ ਸਕਦੇ ਹੋ ਤੇ ਲਿਹਾਜ਼ਾ ਉਹਨਾਂ ਦੇ ਨਾਲ ਨਿਪਟਣਾ ਵੀ ਉਸੇ ਅੰਦਾਜ਼ 'ਚ ਚਾਹੀਦਾ ਜਿਸ ਤਰ੍ਹਾਂ ਸਾਡੀਆਂ ਏਜੰਸੀਆਂ, ਸਿਕਿਉਰਿਟੀ ਫੋਰਸਿਸ, ਪਾਕ ਫੌਜ ਔਰ ਖਾਸ ਤੌਰ ਤੇ ਜਿਹੜੇ ਸਾਡੇ ਆਰਮੀ ਚੀਫ ਨੇ, ਜਿਸ ਤਰ੍ਹਾਂ ਉਹ ਅਜ਼ਮ ਦੇ ਨਾਲ ਲੜ ਰਹੇ ਨੇ ਤੇ ਇਹਨਾਂ ਦੇ ਨਾਲ ਬਿਲਕੁਲ ਇਹਨਾਂ ਨੂੰ ਐਲੀਮੀਨੇਟ ਕਰਨਾ ਚਾਹੀਦਾ ਔਰ ਕਿਸੇ ਕਿਸਮ ਦੇ ਨਾਲ ਇਹਨਾਂ ਨਾਲ ਰਹਿਮ, ਨਰਮੀ, ਕਿਸੇ ਵੀ ਦਬਾਅ ਦੇ ਵਿੱਚ ਵੀ ਨਹੀਂ ਆਉਣਾ ਚਾਹੀਦਾ। ਬਿਲਕੁਲ ਸਾਰੇ ਫਿਤਨੇ ਤੇ ਆਪਰੇਸ਼ਨ ਰਦੁਲ ਫਿਤਨਾ ਚੱਲ ਰਿਹਾ ਹੈ। ਫਿਤਨੇ ਤੋਂ ਵੀ ਕੋਈ ਅਗਲੀ ਦੀ ਕੈਟਾਗਰੀ